अगवा बराए तवान बंदा चक के ओदी बुढ़ी दे WhatsApp नंबर ते कॉल करदे आ। ਜਦੋਂ तसल्ली हो जाती है कि इन्ना सोना घर दे विच पिया होया वा। फैसलाबाद दे पुलिस एहलकारां दी दलेरी चेक करो तुसीं। सिद्धा ही फैर खोल दिता चनियोड़ पुलिस दे उत्ते। क्या साढ़े अफसरान की कमान जी इन्नी कमज़ोर हो गई है कि हर दूसरे दिन बाद इस तरह का कोई नवा कट्टा खुला होंदा वा। अस्सलाम वालेकुम। अच्छा जी, फैसलाबाद दे एक थानेदार दा चनियोड़ पुलिस दे नाल मुकाबला हो गया। बकायदा तौर ते एक दूजे दे उपर फायरिंग की गई। मैनू फैसलाबाद पुलिस की समझ नहीं लग रही। कदी ये अगवा करके बंदा कतल कर दिंदे आ, कदी ये हनी ट्रैप दे विच मुलव्वस हुंदे आ। 18 अगस्त ਨੂੰ फैसलाबाद पुलिस ਦਾ ਨਿੱਕਾ ਥਾਣੇਦਾਰ ਇਮਤਿਆਜ਼ ਕਮੋਕਾ ਆਪਣੇ 2 ਕਾਂਸਟੇਬਲ ਤੇ ਪ੍ਰਾਈਵੇਟ ਬੰਦੇ ਲੈ ਕੇ ਚਨਿਓੜ ਦੇ ਵਿੱਚ ਇੱਕ ਬੰਦੇ ਨੂੰ ਅਗਵਾ ਕਰ ਲੈਂਦਾ ਵਾ। ਅਗਵਾ ਕਰਕੇ ਉਹਦੇ ਕੋਲ ਪੈਸਿਆਂ ਦਾ ਮੁਤਾਲਬਾ ਕਰਦਾ ਵਾ, ਯਾਨੀ ਕਿ ਅਗਵਾ ਬਰਾਏ ਤਵਾਨ। ਇਹ ਕੌਣ ਕਰ ਰਿਹਾ ਵਾ? ਸਾਡੇ फैसलाबाद ਦੀ ਪੁਲਿਸ ਦਾ ਨਿੱਕਾ ਥਾਣੇਦਾਰ। ਹੁਣ ਸਮਝਣ ਦੀ ਜ਼ਰੂਰਤ ਹੈ ਇੱਥੇ। क्या साढ़े अफसरान की कमान जी इन्नी कमज़ोर हो गई है कि हर दूसरे दिन बाद इस तरह का कोई नवा कट्टा खुला होंदा वा जिन्हों बनन दे विच ये सारे मसरूफ रहिंदे आ। हले कसूर वाला कट्टा बज्जा नहीं ते चनियोड़ वाला कट्टा खुल गया वा। मैं जनाब IG साहब नूं कहांगा कि सर इन्हां नूं फुल जिन्ने मर्जी लाई जाओ, पानी जिन्ना मर्जी दे जाओ, इन्हां दी कोई ट्रेनिंग भी कर लो। इन्हां नूं दसो कि पैसे बाइज्जत तरीके दे नाल भी कमाए जा सकते हैं। लोगों नूं अगवा करके तवान मंगना, लोगों नूं कतल करना कोई ज़रूरी नहीं हैगा। इत्थे तो जनाबी वाली निक्के थानेदार साहब ने चनियोड़ पुलिस के उपर बकायदा फायरिंग कर दी, जिहदे नाल 2 बंदे जख्मी भी होया। ये जाके अगे तुहानूं दसदा वां कि हुंदा की रहा वा। उत्थों जनाबी वाली रिजवान नाम का बंदा चकदे आ। बंदा चक के ओदी बुढ़ी दे WhatsApp नंबर ते कॉल करदे आ कि बीबी इन्ने पैसे सानू अदा कर दे, नहीं तो तेरे बंदे नूं फलां कर देंगे, फलां कर देंगे। वो कहंदी भरावा अद्धी रात मैं तुहानूं कित्थे पैसे देवां। ਉਹਨੂੰ पता की कहते तेरे को घर की पिया आ। उन्हें कहा मेरी क्यों अंगूठी आ, मेरे को काटे आ, मेरा को कोका वा, मेरे गल का कोई हार आ। यकीन नहीं आ रहा साढ़े फैसलाबाद के पुलिस वालियां नूं। कहंदे तस्वीर खिंच के खिला फिर असीं मन्नांगे तेरे को सोना हैगा वा। ਉਹ ਵਿਚਾਰੀ ਤਸਵੀਰ ਖਿੱਚਦੀ ਆ, ਆਪਣੇ ਬੰਦੇ ਦੇ ਨੰਬਰ ਤੇ WhatsApp ਕਰਦੀ ਆ, ਉਹਨੂੰ ਦੇਖਦੇ ਆ। ਜਦੋਂ ਤਸੱਲੀ ਹੋ ਜਾਂਦੀ ਆ ਕਿ ਇੰਨਾ ਸੋਨਾ ਘਰ ਦੇ ਵਿੱਚ ਪਿਆ ਹੋਇਆ ਵਾ, ਫਿਰ ਉਹਨੂੰ ਕਹਿੰਦੇ ਆ ਕਿ ਬੀਬੀ ਲੈ ਕੇ ਫਲਾਂ ਜਗ੍ਹਾ ਤੇ ਪਹੁੰਚ। ਉਹ ਵਿਚਾਰੀ ਖਤੂਨ ਰਾਤ ਦੇ ਹਨੇਰੇ ਦੇ ਵਿੱਚ ਅੱਧੀ ਰਾਤ ਸੋਨਾ ਘਰੋਂ ਚੱਕਦੀ ਆ, ਇਹਨਾਂ ਨੂੰ ਜਾ ਕੇ फैसलाबाद रोड ਤੇ ਇਹਨਾਂ ਦੇ ਹਵਾਲੇ ਕਰਦੀ ਆ। ਉਹਨਾਂ ਦੇ ਹਵਾਲੇ ਕਰਕੇ ਤੇ ਫੌਰੀ ਤੌਰ ਤੇ ਪੁਲਿਸ ਨੂੰ ਜਦੋਂ ਅਗਾਹ ਕਰਦੀ ਆ, ਪੁਲਿਸ ਉਹਨੂੰ ਰਾਸਤੇ 'ਚ ਮਿਲ ਜਾਂਦੀ ਆ, ਪੁਲਿਸ ਨੂੰ ਸਾਰਾ ਵਾਕਿਆ ਦੱਸਦੀ ਆ। ਇੱਥੇ ਮੈਂ ਕਹਾਂਗਾ ਕਿ ਇਦਾਂ ਦੀ ਪੁਲਿਸ ਹੋਣੀ ਚਾਹੀਦੀ ਆ ਜਿਹਨੇ ਫੌਰੀ ਤੌਰ ਤੇ ਐਕਸ਼ਨ ਲੈ ਲਿਆ। ਉਹਨਾਂ ਨੇ ਜਨਾਬੇ ਵਾਲੀ ਫਟਾਫਟ ਨਾਕਾਬੰਦੀ ਕੀਤੀ। ਨਾਕਾਬੰਦੀ ਕਰਕੇ ਕਿਉਂਕਿ 2 ਕਾਰਾਂ ਦੇ ਵਿੱਚ ਸੀ ਇਹ ਬੰਦੇ, 2 ਕਾਰਾਂ ਦੇਖੀਆਂ, ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। फैसलाबाद ਦੇ ਪੁਲਿਸ एहलकारां ਦੀ ਦਲੇਰੀ ਚੈੱਕ ਕਰੋ ਤੁਸੀਂ। ਸਿੱਧਾ ਹੀ ਫੈਰ ਖੋਲ ਦਿੱਤਾ ਚਨਿਓੜ ਪੁਲਿਸ ਦੇ ਉੱਤੇ, ਜਿਹੜੇ ਕਿ ਉਸ ਬੀਬੀ ਤੇ ਉਸ ਬੰਦੇ ਦੀ ਹਿਫਾਜ਼ਤ ਵਾਸਤੇ ਆਏ ਹੋਏ ਆ। ਉਹਨਾਂ ਨੇ ਜਨਾਬੇ ਵਾਲੀ ਆਖਿਆ ਅੱਛਾ ਇਦਾਂ ਤੇ ਇਦਾਂ ਹੀ ਸਹੀ, ਅਸੀਂ ਵੀ ਪੁਲਿਸ ਵਾਲੇ ਆ ਤੇ ਫਿਰ ਉੱਤੋਂ ਚਨਿਓੜ ਦੇ ਆ, ਦਰਿਆ ਦਾ ਇਲਾਕਾ ਵਾ, ਸਾਡੇ ਕੋਲ ਬੰਦੂਕਾਂ ਵੀ ਚੰਗੀਆਂ ਵਾ। ਇਹਨਾਂ ਨੇ ਜਨਾਬੇ ਵਾਲੀ ਮਗਰ ਕਾਲਾਂ ਕੀਤੀਆਂ, ਅਲੀਡ ਆ ਗਈ, ਹੋਰ ਪੁਲਿਸ ਆ ਗਈ। ਫਿਰ ਭੱਜਣ ਨੂੰ ਥਾਂ ਨਾ ਲੱਭੇ ਸਾਡੇ ਇਮਤਿਆਜ਼ ਕਮੋਕਾ ਸਾਹਿਬ ASI ਨੂੰ ਤੇ ਮੀਸਮ ਧਮਾਰ ਸਾਹਿਬ ਨੂੰ ਤੇ ਬਾਕੀ ਹੋਰ ਜਿਹੜੇ ਬੰਦੇ ਨੇ। ਇਹਨਾਂ ਨੇ ਜਨਾਬੇ ਵਾਲੀ ਫਟਾਫਟ ਕਮਾਦ ਨੂੰ ਵੜਨ ਦੀ ਕੀਤੀ। ਖੈਰ ਜੀ ਕਮਾਦ 'ਚ ਵੜ ਗਏ। ਕਮਾਦ 'ਚ ਵੜ ਕੇ ਤੇ ਚਨਿਓੜ ਪੁਲਿਸ ਦੇ ਉੱਪਰ ਫਾਇਰਿੰਗ ਕਰੀ ਜਾ ਰਿਹਾ 20 ਮਿੰਟ ਤੱਕ फायरिंग का सिलसिला जारी रहा। फिर वही होया जो हमेशा होंदा आ, अपने ही साथियों की फायरिंग से 2 बंदे ਉਹਨਾਂ ਦੇ ਵਿੱਚੋਂ फैसलाबादियों ਦੇ ਵਿੱਚੋਂ ਜ਼ਖਮੀ ਹੋ ਗਏ। ਉਹਨਾਂ ਨੂੰ ਫੜ ਕੇ ਜਦੋਂ ਲਿਆਂਦਾ ਗਿਆ, ਲਿਆਉਣ ਦੇ ਵਿੱਚ ਜਿਹੜੇ ਇਨਕਸ਼ਾਫ ਹੋਏ ਆ ਉਹ ਵੀ ਤੁਸੀਂ ਕਹੋਗੇ, ਕੰਨਾਂ ਨੂੰ ਹੱਥ ਲਾ ਲੋਗੇ ਕਿ फैसलाबाद ਦੀ ਪੁਲਿਸ ਆਖਰ ਕਰ ਕੀ ਰਹੀ ਆ, ਇਹ ਕਿਹੜੇ ਪਾਸੇ ਜਾ ਰਹੀ ਆ, ਸਾਨੂੰ ਸਮਝ ਨਹੀਂ ਲੱਗਦੀ ਪਈ। ਖੈਰ ਜੀ ਉਹਨਾਂ ਨੇ 2 ਬੰਦੇ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਫੌਰੀ ਗ੍ਰਿਫਤਾਰ ਕਰ ਲਿਆ। ਫਿਰ ਥਾਣੇਦਾਰ ਦੀ ਤੇ ਪੁਲਿਸ ਕਾਂਸਟੇਬਲਾਂ ਦੀ ਭੱਜਣੀ ਚੈੱਕ ਕਰੋ ਤੁਸੀਂ। ਇਹਨਾਂ ਨੇ ਜਨਾਬੇ ਵਾਲੀ ਪਿੱਛੋਂ ਦੀ ਕਮਾਦ ਦੇ ਕੋਈ ਗਲੀ ਵੇਖੀ, ਭੱਜਦੇ ਭਜਾਉਂਦੇ फैसलाबाद ਪਹੁੰਚ ਕੇ ਸਾਹ ਲਿਆ। ਫਿਰ ਜਨਾਬੇ ਵਾਲੀ ਜਦੋਂ फैसलाबाद ਦੀ ਪੁਲਿਸ ਨੂੰ ਪਤਾ ਲੱਗਾ ਕਿ ਸਾਡੇ ਸ਼ੇਰ ਗੱਭਰੂ ਜਵਾਨ ਇਹ ਕੰਮ ਪਾਏ ਆ ਉੱਥੇ, ਇਹਨਾਂ ਨੇ ਜਨਾਬੇ ਵਾਲੀ ਆਖਿਆ ਕਿ ਉੱਥੋਂ ਦੀ ਪੁਲਿਸ ਆ ਕੇ ਕਿਉਂ ਇਹਨਾਂ ਨੂੰ ਫੜੇ, ਅਸੀਂ ਆਪ ਫੜ ਕੇ ਫੜਾਵਾਂਗੇ। ਇਹ ਵੀ ਜਨਾਬੇ ਵਾਲੀ ਚਲੋ ਚੰਗਾ ਕੰਮ ਇਹਨਾਂ ਨੇ ਕਰ ਲਿਆ। ਖੈਰ ਜੀ ਇਹਨਾਂ ਨੇ 2-3 ਦਫਾ ਰੇਡ ਕੀਤਾ ਇਮਤਿਆਜ਼ ਕਮੋਕੇ ਦੇ ਘਰ। ਉਹ फैसलाबाद ਦੀ
ਪੁਲਿਸ ਨੂੰ ਲੱਭਾ ਹੀ ਨਹੀਂ, ਉਹਨੇ ਹਰ ਸ਼ੈ ਬੰਦ ਕਰਕੇ ਗਾਇਬ ਹੋ ਗਿਆ। ਲੇਕਿਨ ਸਿਰਫ ਤੁਹਾਨੂੰ ਦੱਸਣਾ ਇਹ ਸੀਗਾ ਕਿ ਸਾਡੀ ਫੈਸਲਾਬਾਦ ਦੀ ਪੁਲਿਸ ਦਾ ਕੋਈ ਪਰਸਾਨੇ ਹਾਲ ਨਹੀਂ ਜੇ। ਮਰੀਮ ਨਵਾਜ਼ IG ਪੰਜਾਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਰ ਸਾਡੀ ਫੈਸਲਾਬਾਦ ਦੀ ਪੁਲਿਸ ਵਾਸਤੇ ਕੋਈ ਖਸੂਸੀ ਪੈਕੇਜ ਦਾ ਐਲਾਨ ਕਰੋ, ਜਿਹਦੇ ਨਾਲ ਇਹਨਾਂ ਦੇ ਢਿੱਡ ਭਰ ਜਾਣ, ਤਾਂ ਕਿ ਇਦਾਂ ਦੀਆਂ ਚਵਲਾਂ ਮਾਰਨ ਤੋਂ ਇਹ ਬਾਜ਼ ਆ ਜਾਣ। ਨਾ ਸਿਰਫ ਇਹ ਫੈਸਲਾਬਾਦ ਦੀ ਆਵਾਮ ਨੂੰ ਸ਼ਰਮਿੰਦਾ ਕਰ ਰਹੇ ਆ, ਬਲਕਿ ਆਪਣੇ ਅਫਸਰਾਂ ਨੂੰ ਵੀ ਉਹਨਾਂ ਹੀ ਸ਼ਰਮਿੰਦਾ ਕਰ ਰਹੇ ਆ। ਅਗਰ ਕੋਈ ਸ਼ਰਮਿੰਦਗੀ ਮਹਿਸੂਸ ਕਰ ਲਵੇ ਤਾਂ ਅਸੀਂ ਤਾਂ ਬਹੁਤ ਕਰਦੇ ਪਏ ਹਾਂ। ਬਹੁਤ ਸ਼ੁਕਰੀਆ।